ਅਮਰੀਕਾ ਵਿੱਚ 37 ਸਾਲ ਗੁਜ਼ਾਰਨ ਵਾਲੇ ਪਾਕਿਸਤਾਨੀ ਬਿਜ਼ਨਸਮੈਨ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਹੈ। ਉਹਦੇ 5 ਬੱਚੇ ਅੱਜ ਵੀ ਉੱਥੇ ਹੀ ਨੇ, ਉਹਦੀ ਬੁੱਢੀ ਉੱਥੇ ਹੀ ਹੈ, ਲੇਕਿਨ ਇਹਨੇ ਕਸੂਰ ਕੀ ਕੀਤਾ ਕਿ ਜਿਹਨੂੰ ਅਮਰੀਕਾ ਨੇ ਆਪਣੇ ਮੁਲਕ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ। ਤੇ ਫਿਰ ਉਸ ਤੋਂ ਬਾਅਦ ਹੁਣ ਜਨਾਬ ਇਹ ਫੈਮਿਲੀ ਇਸ ਵੇਲੇ ਬਹੁਤ ਪਰੇਸ਼ਾਨ, ਮੀਡੀਆ ਤੇ ਖਬਰਾਂ ਬੜੀਆਂ ਗਰਦਿਸ਼ ਕਰ ਚੁੱਕੀਆਂ ਨੇ। ਮੈਂ ਸੋਚਿਆ ਪੰਜਾਬੀ ਜ਼ਬਾਨ 'ਚ ਮੈਂ ਵੀ ਤੁਹਾਨੂੰ ਇਸ ਦੀ ਸਟੋਰੀ ਸੁਣਾਵਾਂ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੇ ਕਿ ਲੋਕ ਅਰਸੇ ਦਰਾਜ਼ ਤੋਂ ਮੁਕੀਮ ਸਨ, ਔਰ ਅਗਰ ਉਹਨਾਂ ਨੇ ਕੁਝ ਗਲਤੀਆਂ ਮਾਜ਼ੀ 'ਚ ਕੀਤੀਆਂ ਨੇ ਜਾਣ ਕੇ ਜਾਂ ਉਹਨਾਂ ਦਾ ਪਤਾ ਸੀ ਜਾਂ ਉਹਨਾਂ ਨੂੰ ਨਹੀਂ ਸੀ ਪਤਾ, ਨਾ ਇਲਮੀ ਸੀ, ਉਹ ਜਨਾਬ ਹੁਣ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਨੇ। ਇਸ ਬਿਜ਼ਨਸਮੈਨ ਯਾਨੀ ਇਸ ਆਦਮੀ ਦਾ ਨਾਮ ਆਸਫ ਅਮੀਨ ਚੀਮਾ 1989 ਵਿੱਚ ਇਹ ਜਨਾਬ ਅਮਰੀਕਾ ਗਏ ਸਨ ਔਰ ਉੱਥੇ ਇਲੀਗਲ ਤਰੀਕੇ ਨਾਲ ਪਹੁੰਚੇ ਸਨ। ਜਾ ਕੇ ਦੂਸਰੇ ਲੋਕਾਂ ਦੀ ਤਰ੍ਹਾਂ ਉੱਥੇ ਇਹਨਾਂ ਨੇ ਵੀ ਅਸਾਈਲਮ ਕਰ ਦਿੱਤਾ ਕਿ ਜੀ ਪਾਕਿਸਤਾਨ 'ਚ ਖਤਰਾ ਹੈ ਜਾਂ ਜੋ ਕੁਝ ਅਸਾਈਲਮ ਚਾਹੇ ਕੁਝ ਹੋ ਸਕਦਾ ਨਾ। ਤੇ ਇਹਨਾਂ ਦਾ ਕੇਸ ਇੰਟਰਵਿਊ ਲਈ ਸੱਦਿਆ, ਉਹਨਾਂ ਨੇ ਰਿਜੈਕਟ ਕਰ ਦਿੱਤਾ। ਅਪੀਲਾਂ ਕੀਤੀਆਂ, ਰਿਜੈਕਟ ਹੋ ਗਈਆਂ। ਅਦਾਲਤ 'ਚ ਕੇਸ ਗਿਆ, ਉੱਥੋਂ ਵੀ ਅਦਾਲਤ ਨੇ ਆਖਿਆ ਕਿ ਤੁਹਾਡਾ ਕੇਸ ਮਜ਼ਬੂਤ ਨਹੀਂ, ਲਿਹਾਜ਼ਾ ਤੁਹਾਡਾ ਕੇਸ ਫਾਰਗ ਕੀਤਾ ਜਾਂਦਾ ਹੈ ਔਰ ਤੁਹਾਡੇ ਕੋਲ ਇਹ 1 ਮਹੀਨੇ ਦਾ ਟਾਈਮ ਹੈ, ਤੁਸੀਂ ਇਹਦੇ ਵਿੱਚ ਅਮਰੀਕਾ ਛੱਡ ਦਿਓ। ਇਹ 1992 ਦੀ ਗੱਲ ਹੈ। 1999 ਵਿੱਚ ਇਹ ਅਮਰੀਕਾ ਗਏ ਤੇ 92 ਦੇ ਵਿੱਚ ਇਹਨਾਂ ਦੇ तमाम ਕੇਸਿਸ ਉੱਡ ਗਏ ਔਰ ਉਸ ਤੋਂ ਬਾਅਦ ਫਿਰ ਚੀਮਾ ਸਾਹਿਬ ਨੇ ਫੈਸਲਾ ਕੀਤਾ ਕਿ ਕੋਈ ਗੱਲ ਨਹੀਂ, ਸ਼ਾਦੀ ਮੇਰੀ ਹੋਈ ਹੈ, ਬੱਚੇ ਜਦੋਂ 21 ਸਾਲ ਦੇ ਹੋਣਗੇ ਤੇ ਕਾਨੂੰਨ ਦੇ ਮੁਤਾਬਕ ਬੱਚੇ ਉਨੀ ਦੇਰ ਤੱਕ ਨੈਸ਼ਨਲ ਹੋ ਗਏ ਹੋਣਗੇ, ਇੱਥੋਂ ਦੇ ਪਾਸਪੋਰਟ ਵਾਲੇ ਬਣ ਚੁੱਕੇ ਹੋਣਗੇ ਤੇ ਮੈਨੂੰ ਕਰਨਗੇ ਸਪਾਂਸਰ ਤੇ ਮੈਂ ਵੀ ਹੋ ਜਾਵਾਂਗਾ ਲੀਗਲ। ਉਨੀ ਦੇਰ ਇੱਥੇ ਕੰਮ ਕਰਨੇ ਆ, ਰੋਜ਼ੀ ਰੋਟੀ ਕਮਾਉਂਦੇ ਆ। ਸਾਰੇ ਹੀ ਇੰਜ ਕਰਦੇ ਹੁੰਦੇ ਸਨ, ਭਾਵੇਂ ਕਿਸੇ ਵੀ ਮੁਲਕ ਦਾ ਕੋਈ ਵਾਪਸ ਨਹੀਂ ਸੀ ਆਉਂਦਾ ਹੁੰਦਾ। ਯਾਨੀ ਕਿ ਹੁਣ ਤੇ ਡੋਨਲਡ ਟਰੰਪ ਨੇ ਜਿਹੜਾ ਤਗੜਾ ਕਿਸਮ ਦਾ ਰਗੜਾ ਦੇਣਾ ਸ਼ੁਰੂ ਕੀਤਾ ਨਾ, ਉਦੋਂ ਇੰਜ ਨਹੀਂ ਸੀ ਹੁੰਦਾ। ਉਦੋਂ ਜਿਹੜਾ ਅਮਰੀਕਾ ਇੱਕ ਵਾਰੀ ਟੁਰ ਜਾਂਦਾ ਸੀ ਨਾ ਤੇ ਫਿਰ ਉਹਦੇ ਬਾਰੇ 'ਚ ਕਹਾਵਤ ਮਸ਼ਹੂਰ ਸੀ ਕਿ ਉੱਥੇ ਮਾਰ ਕੇ ਹੀ ਆਉਂਦਾ। ਲੇਕਿਨ ਇਹ ਬੰਦੇ ਜਿਹੜੇ ਚੀਮਾ ਸਾਹਿਬ ਨੇ, ਇਹਨਾਂ ਨੇ ਵੀ ਜਨਾਬ ਉੱਥੇ ਇੰਤਹਾਈ ਸ਼ਰੀਫ ਆਦਮੀ ਨੇ, ਇਹਨਾਂ ਦੀ ਜਿਹੜੀ ਨਾ ਬੜੀ ਰਿਪਿਊਟ ਅੱਛੀ ਸੀ। ਸਿਰਫ ਗਲਤੀ ਇਹ ਸੀ ਕਿ ਇਹਨਾਂ ਕੋਲ ਪੇਪਰ ਨਹੀਂ ਸਨ, ਗ੍ਰੀਨ ਕਾਰਡ ਨਹੀਂ ਸੀ ਹੈਗਾ। ਇਹ ਇਹਨਾਂ ਦਾ ਜਿਹੜਾ ਜੁਰਮ ਸੀ। ਬਾਕੀ ਇਹਨਾਂ ਦੇ ਕਦੀ ਕੋਈ ਹਿਸਟਰੀ ਜਿਹੜੀ ਹੈ ਨਾ ਉਹ ਖਰਾਬ ਨਹੀਂ ਸੀ। ਇਹਨਾਂ ਨੇ ਉੱਥੇ ਇੱਕ ਪਾਕਿਸਤਾਨੀ ਰੈਸਟੋਰੈਂਟ ਬਣਾ ਲਿਆ ਔਰ ਉਹ ਰੈਸਟੋਰੈਂਟ ਦੇ ਵਿੱਚ ਫੈਮਿਲੀ ਜਿਹੜਾ ਇੱਕ ਤਰ੍ਹਾਂ ਲੋਕਾਂ ਨੂੰ ਇਹਨਾਂ ਨੇ ਟ੍ਰੀਟ ਕੀਤਾ ਔਰ ਉਹ ਵਹਿੰਦੇ ਵਹਿੰਦੇ ਬਹੁਤ ਮਸ਼ਹੂਰ ਰੈਸਟੋਰੈਂਟ ਬਣ ਗਿਆ। ਉੱਥੇ ਜਨਾਬ ਰੈਸਟੋਰੈਂਟ ਦੇ ਵਿੱਚ ਇਹਨਾਂ ਦੇ ਤਲਕਾਤ ਮਜ਼ੀਦ ਵੱਧਦੇ ਗਏ, ਨਾ ਸਿਰਫ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਬਲਕਿ ਗੋਰਿਆਂ ਦੇ ਨਾਲ ਵੀ, ਭਾਰਤੀ ਕਮਿਊਨਿਟੀ ਦੇ ਨਾਲ ਵੀ, ਕਿਉਂਕਿ ਬਾਹਰ ਤੇ ਸਾਰੇ ਇੱਕ ਹੀ ਨੇ। ਚੀਮਾ ਸਾਹਿਬ ਨੂੰ ਜਦੋਂ 1992 ਵਿੱਚ ਮੁਲਕ ਛੱਡਣ ਦਾ ਆਰਡਰ ਦਿੱਤਾ ਗਿਆ ਸੀ ਅਦਾਲਤ ਵੱਲੋਂ, ਇਹਨਾਂ ਨੇ ਉਹਨੂੰ ਇਗਨੋਰ ਕੀਤਾ ਜਾਂ ਆਖਿਆ ਕਿ ਕੋਈ ਗੱਲ ਨਹੀਂ, ਵੇਖੀ ਜਾਏਗੀ। ਔਰ ਫਿਰ ਇਹ ਟਾਈਮ ਗੁਜ਼ਰਦਾ ਗਿਆ। ਇਹਨਾਂ ਦੇ ਬੱਚੇ ਬੜੀ ਅੱਛੀ ਤਾਲੀਮ ਕਰ ਚੁੱਕੇ ਨੇ, ਬੇਟੀਆਂ ਬੇਟੇ ਸਾਰੇ ਪੜ੍ਹੇ ਲਿਖੇ ਨੇ ਔਰ ਡਿਗਰੀਆਂ ਨੇ ਉਹਨਾਂ ਦੇ ਕੋਲ। ਇਹਨਾਂ ਦਾ ਕੇਸ ਲਗਾਇਆ ਸੀ ਔਰ ਇਹਨਾਂ ਨੂੰ ਹਲੇ ਗ੍ਰੀਨ ਕਾਰਡ ਨਹੀਂ ਸੀ ਮਿਲਿਆ। ਉਹਦੀ ਇਹਨਾਂ ਨੂੰ ਕੀ ਕਹਿੰਦੇ ਤਰੀਕ ਪਈ ਸੀ ਕਿ ਇਸ ਤਰੀਕ ਨੂੰ ਤੁਹਾਡਾ ਇੰਟਰਵਿਊ ਹੋਇਆ ਜਾਂ ਤੁਹਾਡੀ ਜਿਹੜੀ ਨਾ ਫਿੰਗਰ ਨੇ। ਚੀਮਾ ਸਾਹਿਬ ਗਏ ਜਨਾਬ ਉੱਥੇ ਆਪਣੀ ਫੈਮਿਲੀ ਦੇ ਨਾਲ ਇਮੀਗ੍ਰੇਸ਼ਨ ਆਫਿਸ ਦੇ, ਤੇ ਉੱਥੇ ਜਨਾਬ ਆਈਸ ਵਾਲਿਆਂ ਨੇ ਜਨਾਬ ਇਹਨਾਂ ਨੂੰ ਫੜ ਲਿਆ। ਫੜ ਕੇ ਤੇ ਆਖਿਆ ਕਿ ਜਨਾਬ ਇਹ ਸਾਡਾ ਰਿਕਾਰਡ ਜਿਹੜਾ ਦੱਸ ਰਿਹਾ ਨਾ, ਇਹਦੇ ਮੁਤਾਬਕ ਤੁਸੀਂ ਤੇ ਮੁਲਕ ਛੱਡਣਾ ਸੀ 92 ਚ, ਹੁਣ ਆ ਗਈ ਜਨਾਬ 2026 ਤੇ ਤੁਸੀਂ ਹਲੇ ਤੱਕ ਇੱਥੇ ਹੀ ਹੋ। 37 ਸਾਲ ਤੁਸੀਂ ਇੱਥੇ ਅਮਰੀਕਾ 'ਚ ਕੱਢ ਛੜੇ ਨੇ ਬਗੈਰ ਪੇਪਰਾਂ ਤੋਂ। ਬੜੀ ਕੋਸ਼ਿਸ਼ ਕੀਤੀ ਗਈ, ਉਹਨਾਂ ਆਪਣੇ ਵਕੀਲ ਨਾਲ ਵੀ ਰਾਬਤਾ ਕਰ ਲਿਆ ਦੀ ਫੈਮਿਲੀ ਨੇ, ਲੇਕਿਨ ਆਈਸ ਵਾਲਿਆਂ ਇਹਨੂੰ ਛੱਡਿਆ ਨਹੀਂ ਔਰ ਕਿਹਾ ਹੈ ਕਿ ਜੀ ਨਹੀਂ, ਜੋ ਕੁਝ ਵੀ ਹੋ ਜਾਏਗਾ ਤੁਹਾਨੂੰ ਡਿਪੋਰਟ ਹੀ ਕਰਨਾ ਹੈ। ਇਹਨਾਂ ਦੀ ਬੇਟੀ ਨੇ ਵੀ ਰੋਂਦਿਆਂ ਹੋਇਆਂ ਮੀਡੀਆ ਨੂੰ ਗੱਲਾਂ ਕੀਤੀਆਂ, ਉੱਥੇ ਆਖਿਆ ਕਿ ਜਨਾਬ ਵੇਖੋ ਅਸੀਂ ਹਮੇਸ਼ਾ ਟੈਕਸ ਪੇ ਕੀਤਾ ਹੈ, ਸਾਡੇ ਬਾਪ ਨੇ ਕਦੀ ਕੋਈ 2 ਨੰਬਰੀ ਨਹੀਂ ਕੀਤੀ। ਮਤਲਬ ਇਹੋ ਕੁਝ ਆਪਣੀਆਂ ਸਫਾਈਆਂ ਜੋ ਕਹਿ ਸਕਦੇ ਸਨ। ਲੇਕਿਨ ਇਹਦੇ ਨਾਲ ਫਿਰ ਉਹਨਾਂ ਨੇ ਉੱਥੇ ਗੋਰੇ ਜਿਹੜੇ ਸਨ ਆਪਣੇ ਮਹੱਲੇ ਦੀ ਕਮਿਊਨਿਟੀ, ਉਹਨਾਂ ਨੇ ਇੱਕ ਛੋਟੀ ਜਿਹੀ ਰੈਲੀ ਵੀ ਕੱਢੀ, ਯਾਨੀ ਇhtਜਾਜ ਵੀ ਕੀਤਾ ਕਿ ਸਾਡੇ ਵਾਲਦ ਨੂੰ ਛੱਡਿਆ ਜਾਏ। ਲੇਕਿਨ ਜਿਹੜਾ ਇਸ ਵੇਲੇ ਢਾਏ ਚੜ ਜਾਂਦਾ ਨਾ ਅਮਰੀਕਾ ਦੇ ਆਈਸ ਵਾਲਿਆਂ ਦੇ, ਆਈਸ ਯਾਨੀ ਕਿ ICE ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਜਿਹੜੇ ਨਾ, ਉਹਨਾਂ ਦੇ ਜਿਹੜੇ ਏਜੰਟ ਨੇ ਨਾ, ਇੰਨੇ ਕੋ ਉਹਨਾਂ ਕੋਲ ਇਖਤਿਆਰਾਤ ਨੇ ਕਿ ਬੰਦੇ ਨੂੰ ਗੋਲੀ ਵੀ ਮਾਰ ਦਿੰਦੇ ਨੇ। ਔਰ ਅੱਜ ਮੈਂ ਪੜ੍ਹ ਰਿਹਾ ਸਾਂ ਕਿ ਜਨਾਬ ਉਹਨਾਂ ਨੇ ਜਨਵਰੀ ਦੇ ਮਹੀਨੇ ਵਿੱਚ ਹੀ, ਯਾਨੀ ਕਿ 1 ਜਨਵਰੀ ਤੋਂ ਲੈ ਕੇ ਤੇ ਜਿਹੜੇ ਨੇ 15 ਜਨਵਰੀ ਤੱਕ ਜਿਹੜਾ ਨਾ 6 ਬੰਦਿਆਂ ਨੂੰ ਮਾਰ ਛੜਿਆ ਗੋਲੀਆਂ ਮਾਰ ਕੇ। ਸਿਰਫ ਇਹ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਅੱਗੋਂ ਇਨਸਿਸਟ ਕਰਦਾ, ਥੋੜਾ ਅੱਗੋਂ ਮਜ਼ਾਮਤ ਦਾ ਮੁਜ਼ਾਹਰਾ ਕਰਦਾ ਸੀ, ਉਹ ਗੋਲੀ ਮਾਰ ਕੇ ਉਡਾ ਦਿੰਦੇ ਨੇ, ਜਿਨ੍ਹਾਂ ਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ। ਤੇ ਇਸ ਲਈ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਜਨਾਬ ਜਿਹੜੇ ਲੋਕ ਉੱਥੇ ਗਏ ਸਨ, ਉਹਨਾਂ ਨੇ ਆਪਣੇ ਕੇਸਿਸ ਜਿਹੜੇ ਨੇ ਰਿਜੈਕਟ ਹੋ ਗਏ ਔਰ ਉਹਨਾਂ ਤੇ ਮੁਲਕ ਨਹੀਂ ਛੱਡਿਆ ਅਮਰੀਕਾ। ਅੱਜ ਉਹਨਾਂ ਕੋਲ ਟਾਈਮ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ, ਲੇਕਿਨ ਉਹ ਜਦੋਂ ਵੀ ਉਹਨਾਂ ਦੇ ਆਈਸ ਵਾਲੇ ਦੇ ਢਾਏ ਚੜ ਕੇ ਉਹਨਾਂ ਨੇ ਜੇ ਛੱਡਣਾ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਸੇ ਵਾਕਿਆਤ ਹੋ ਚੁੱਕੇ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਿ ਆਈਸ ਵਾਲੇ ਜਿਹੜੇ ਨੇ ਧੜਾ ਜਿਹੜੇ ਮਰਜ਼ੀ ਰਾਹ ਜਾਂਦੇ ਬੰਦੇ ਨੂੰ ਰੋਕ ਲੈਂਦੇ ਕਿ ਕਾਕਾ ਖਲੋ ਜਾ, ਗੱਲ ਸੁਣ ਜਾ, ਪੇਪਰ ਕਿੱਥੇ ਨਹੀਂ, ਕਾਗਜ਼ ਕਿੱਥੇ ਨਹੀਂ, ਉਹ ਤੇ ਵਾਹ ਠੀਕ ਹੋ ਗਿਆ। ਤੇ ਉਹ ਜਨਾਬ ਅਕਸਰ ਐਸੇ ਲੋਕ ਨੇ ਉਹਨਾਂ ਇਲਾਕਿਆਂ ਦੇ ਵਿੱਚ ਕਿ ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ ਔਰ ਉਹ ਜਨਾਬ ਇਸ ਤਰ੍ਹਾਂ ਹੀ ਉੱਥੇ ਰਹਿਣ ਕਿ ਜਿਸ ਤਰ੍ਹਾਂ ਇੱਥੇ ਹੀ ਸਾਰੀ ਉਮਰ ਜੰਮੇ ਪਲੇ ਨੇ।
ਤੇ ਬਹਰਹਾਲ ਆਪ ਚੀਮਾ ਸਾਹਿਬ ਜਿਹੜੇ ਨੇ ਇਹਨਾਂ ਦੀ ਫੈਮਿਲੀ ਇਸ ਵੇਲੇ ਸ਼ਦੀਦ ਮੁਸ਼ਕਲਾਤ ਦਾ ਪਰੇਸ਼ਾਨੀ ਦਾ ਸ਼ਿਕਾਰ ਹੈ ਕਿਉਂਕਿ ਜ਼ਾਹਰੀ ਬਾਤ ਹੈ ਇਨਸਾਨ ਜਿਹੜਾ ਨਾ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ ਕਿ ਵਕਤ ਗੁਜ਼ਾਰੀਏ ਮਤਲਬ ਇੱਕ ਮੁਸ਼ਕਲ ਲੇਕਿਨ ਉਸ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਇਕੱਠੇ ਰਹਾਂਗੇ ਇਹਨਾਂ ਨੇ ਮੁਸ਼ਕਲ ਵਕਤ ਤੇ ਗੁਜ਼ਾਰ ਲਿਆ ਲੇਕਿਨ ਜਦੋਂ ਇਕੱਠੇ ਰਹਿਣ ਦਾ ਟਾਈਮ ਆਇਆ ਉਹ ਵਿਛੜ ਗਏ ਔਰ ਜਿਹੜਾ ਕਿ ਐਸਾ ਡਿਪੋਰਟ ਕਰਦੇ ਨੇ ਉਹ ਆਈਸ ਵਾਲੇ ਉਹਦਾ ਵਾਪਸੀ ਦਾ ਰਾਹ ਵੀ ਕੋਈ ਨਹੀਂ ਹੁੰਦਾ ਵਾਪਸੀ ਦਾ ਰਾਹ ਉਹਦੇ ਵਾਸਤੇ ਰੱਖਦੇ ਨੇ ਜਿਹੜੇ ਰਜ਼ਾਕਾਰਾਨਾ ਤੌਰ ਦੇ ਉੱਤੇ ਅਮਰੀਕਾ ਛੱਡ ਕੇ ਤੇ ਆਪਣੇ ਆਪਣੇ ਮੁਲਕਾਂ 'ਚ ਟੁਰ ਜਾਂਦੇ ਜਿਨ੍ਹਾਂ ਕੋਲ ਪੇਪਰ ਨਹੀਂ ਫਿਰ ਜਾ ਕੇ ਪ੍ਰੋਸੈਸ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਲੇਕਿਨ ਜਿਨ੍ਹਾਂ ਨੂੰ ਇਹ ਫੜ ਕੇ ਕੱਢਦੇ ਨੇ ਉਹਨਾਂ ਕੋਲ ਇਹ ਮੌਕਾ ਨਹੀਂ ਹੁੰਦਾ ਇਹ ਕਈ ਵਾਰ ਡੋਨਲਡ ਟਰੰਪ ਸਾਹਿਬ ਕਹਿ ਚੁੱਕੇ ਨੇ ਇਹਦੇ ਨਾਲ ਉਹਨਾਂ ਨੂੰ ਆ ਕੇ ਸਾਡੇ ਕੋਲ ਪੈਸੇ ਲਵੋ $3000 ਦਿਆਂਗੇ ਅਮਰੀਕੀ ਜਿਹੜਾ ਆਪਣੇ ਆਪ ਬਗੈਰ ਪੇਪਰਾਂ ਦਾ ਬੰਦਾ ਸਾਡਾ ਮੁਲਕ ਛੱਡ ਕੇ ਟੁਰ ਜਾਏਗਾ ਪਹਿਲਾਂ 1000 ਰੁਪਇਆ ਦਿੰਦੇ ਹੁੰਦੇ ਸਨ ਸੌਰੀ 1000 ਰੁਪਇਆ ਨਹੀਂ $1000 ਤੇ ਹੁਣ $3000 ਦਿੰਦੇ ਨੇ ਤਾਂ ਕਿ ਤੁਸੀਂ ਟਿਕਟ ਵੀ ਲਵੋ $3000 ਵੀ ਲਵੋ ਤੇ ਆਪਣੇ ਮੁਲਕ 'ਚ ਟੁਰ ਜਾਓ ਕੁਝ ਲੋਕ ਜਿਹੜੇ ਤੰਗ ਆ ਗਏ ਸਨ ਅਮਰੀਕਾ ਤੋਂ ਔਰ ਉਹਨਾਂ ਨੇ ਕਿਹਾ ਯਾਰ ਖਸਮਾਂ ਦਾ ਖਾਏ ਸਿਰ ਹੁਣ ਚੱਲੀਏ ਜਾ ਕੇ ਪਿਛਲੀ ਉਮਰ ਦੇ ਆਪਣੇ ਵਤਨਾਂ 'ਚ ਚੱਲਨੇ ਆ ਉਹ ਤੇ ਆ ਰਹੇ ਨੇ ਤੇ ਜਿਹੜੇ ਨੇ ਜਨਾਬ ਹਲੇ ਹੱਟੇ ਕੱਟੇ ਜਿਹਨੇ ਕੰਮ ਕਰ ਸਕਦੇ ਨੇ ਜਾਂ ਉੱਥੇ ਉਹਨਾਂ ਹਲੇ ਵੀ ਉਮੀਦ ਹੈ ਕਿ ਨਹੀਂ ਪੇਪਰ ਲੈਣੇ ਤੇ ਅਮਰੀਕਾ ਦੇ ਹੀ ਲੈਣੇ ਨੇ ਗ੍ਰੀਨ ਕਾਰਡ ਲੈ ਕੇ ਜਾਣਾ ਉਹ ਤੇ ਜਨਾਬ ਅੱਜ ਵੀ ਉੱਥੇ ਹੀ ਨੇ ਤੇ ਹਾਲਾਤ ਇਸ ਵੇਲੇ ਬੜੇ ਅਮਰੀਕਾ ਦੇ ਖਰਾਬ ਨੇ ਹੁਣ ਸਭ ਤੋਂ ਜ਼ਿਆਦਾ ਇਸ ਵੇਲੇ ਤੇ ਮੁਜ਼ਾਹਰੇ ਹੋ ਰਹੇ ਨੇ ਲੋਕੀ ਆਈਸ ਵਾਲਿਆਂ ਨੂੰ ਜਦੋਂ ਵੇਂਦੇ ਨੇ ਇਹਨਾਂ ਦੀ ਗੱਡੀਆਂ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਗਾਲਾਂ ਕੱਢਦੇ ਨਾਲ ਵੀਡੀਓ ਬਣਾ ਕੇ ਤੇ ਇਸ ਆਪਣੇ ਉਹਨਾਂ ਦੀ ਰਿਕਾਰਡਿੰਗ ਉਹਨਾਂ ਦੀ ਨਕਲੋ ਹਰਕਤ ਨੂੰ ਇਹ ਸੋਸ਼ਲ ਮੀਡੀਆ ਤੇ ਲਾ ਰਹੇ ਨੇ ਵੇਖੋ ਜੀ ਕਿਸ ਤਰ੍ਹਾਂ ਦਿਨ ਆਉਂਦੇ ਫਿਰਦੇ ਨੇ ਪਏ ਲੇਕਿਨ ਉਹ ਟਸ ਤੋਂ ਮਸ ਨਹੀਂ ਹੋ ਰਹੇ ਉੱਥੇ ਹੋਰ ਜਿੱਥੇ ਉਹਨਾਂ ਨੂੰ ਜ਼ਿਆਦਾ ਮੁਜ਼ਾਹਮਤ ਦਾ ਸਾਹਮਣਾ ਕਰਨਾ ਪੈਂਦਾ ਆਈਸ ਵਾਲੇ ਨੂੰ ਉੱਥੇ ਹੋਰ ਉਹ ਆਈਸ ਵਾਲੇ ਆ ਜਾਂਦੇ ਨੇ ਤੇ ਇਹ ਬਹਰਹਾਲ ਇੱਕ ਸਿਚੁਏਸ਼ਨ ਸੀ ਤੇ ਸੋਚਿਆ ਕਿ ਤੁਹਾਨੂੰ ਇਸ ਚੈਨਲ ਤੇ ਮੈਂ ਥੋੜੀ ਜਿਹੀ ਇਸ ਤਰ੍ਹਾਂ ਦੀ ਖਬਰਾਂ ਵੀ ਦਾਂ ਕਰਾਂ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਦੁਨੀਆ ਦੇ ਵਿੱਚ ਸਾਡੇ ਦੇਸੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਕਿਹੜੀਆਂ ਮੁਸ਼ਕਲਾਂ ਦਾ ਸ਼ਿਕਾਰ ਨੇ ਕੀ ਵਾਕਿਆਤ ਹੋ ਰਹੇ ਨੇ ਕਿਸ ਤਰ੍ਹਾਂ ਦੀ ਵਾਹਾਂ ਕੀ ਹਾਲਾਤੇ ਜ਼ਿੰਦਗੀ ਨੇ ਮੌਜੂਦ ਨੇ ਤੇ ਇਹਦੇ ਨਾਲ ਮੈਂ ਤੁਹਾਨੂੰ ਇੱਕ ਆਖਰ ਤੇ ਵੀ ਗੱਲ ਦੱਸ ਦਿਆਂ ਕਿ ਇਸ ਵੇਲੇ ਅਗਰ ਤੁਸੀਂ ਢੇਰ ਪੈਸੇ ਦੇ ਕੇ ਏਜੰਟ ਨੂੰ ਤੇ ਬਾਹਰ ਜਾ ਕੇ ਸੈੱਟ ਹੋਣ ਦੀ ਸਲਾਹ ਕਰ ਰਹੇ ਹੋ ਨਾ ਤੇ ਬਿਲਕੁਲ ਰੁਕ ਜਾਓ ਕਿਉਂਕਿ ਇਸ ਵੇਲੇ ਕੋਈ ਬਾਹਰ ਕੋਈ ਹਾਲਾਤ ਨਹੀਂ ਜੇ ਨਵੇਂ ਬੰਦੇ ਵਾਸਤੇ ਕਿਉਂਕਿ ਨਾ ਤੇ ਸਾਇਲਮ ਉੱਥੇ ਇੱਕ ਅਪਰੂਵ ਹੋ ਰਿਹਾ ਨਾ ਜਨਾਬ ਉੱਥੇ ਕੋਈ ਜੌਬ ਮਿਲ ਰਹੀ ਹੈ ਨਾ ਸਸਤਾ ਘਰ ਮਿਲਦਾ ਪਿਆ ਤੇ ਜਿਹੜੇ ਲੋਕ ਗਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਅਬਲ ਉਹਨਾਂ ਕਿਹੜਾ ਸਹੀ ਦੱਸਣਾ ਉਹਨਾਂ ਤੇ ਇਹੀ ਦੱਸਣਾ ਨਾ ਕਹਿੰਦੇ ਨਹੀਂ ਹੋਈ ਸੈੱਟ ਆ ਲੇਕਿਨ ਅੰਦਰੋਂ ਜਿਸ ਤਰ੍ਹਾਂ ਉਹ ਰੋਂਦੇ ਨੇ ਸਾਨੂੰ ਪਤਾ ਕਿਉਂਕਿ ਮੈਂ ਬੜਾ ਬਰੀਕੀ ਦੇ ਨਾਲ ਇਹਨਾਂ ਲੋਕਾਂ ਨਾਲ ਵਕਤ ਗੁਜ਼ਾਰਿਆ ਫਿਰ ਉਹਨੇ ਮੁਲਕ ਤੇ ਬਾਕੀ ਇਹ ਸਾਡਾ ਕੰਮ ਹੈ ਦੱਸਣਾ ਤੁਹਾਡਾ ਕੰਮ ਹੈ ਅਮਲ ਕਰਨਾ ਜਾਂ ਨਾ ਕਰਨਾ ਅਸੀਂ ਤੇ ਜਨਾਬ ਕੋਈ ਜ਼ੋਰ ਨਹੀਂ ਕਹਿ ਸਕਦੇ ਸਾਡੇ ਕਿਹੜਾ ਤੁਸੀਂ ਪੱਲੇ ਹੋ ਜਾਣਾ ਪੈਸਾ ਤੇ ਲਹਾਂਦੋ ਆਪਣਾ ਤੇ ਮਜ਼ੀਦ ਇਸ ਤਰ੍ਹਾਂ ਦੀ ਵੀਡੀਓ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅੱਲਾਹ ਹਾਫਿਜ਼